ਸਲਾਮ ਨਮਸਤੇ ਸਤਿ ਸ੍ਰੀ ਅਕਾਲ। ਸੁਣਿਓ ਕੀ ਹਾਲ ਹੈ? ਰਾਜ਼ੀ ਹੋ? ਅੱਲਾਹ ਤਾਲਾ ਤੁਹਾਨੂੰ ਆਪਣੀ ਹਿਫਜ਼ ਅਮਾਨ 'ਚ ਰੱਖੇ। ਚਲੋ ਫਿਰ ਚੱਲੀਏ ਬਾਹਰ, ਥੋੜ੍ਹੀ ਜਿਹੀ ਸੈਰ ਕਰਕੇ ਆਈਏ। ਮੌਸਮ ਬੂੰਦਾ ਬੰਦਾਈ ਵਾਲਾ, ਇਸ ਵੇਲੇ ਬੱਦਲ ਨੇ ਤੇ ਬਾਰਿਸ਼ ਰੁਕੀ ਹੈ। ਨਜ਼ਾਰਾ ਚੰਗਾ ਹੈ ਤੇ ਮੇਰਾ ਦਿਲ ਹੈ ਤੁਹਾਨੂੰ ਵੀ ਥਕਾਵਾਂ। ਦਰਖਤਾਂ ਦੇ ਉੱਤੇ ਥੋੜ੍ਹੇ ਪੱਤੇ ਰਹਿ ਗਏ ਨੇ। ਦਸੰਬਰ ਤੱਕ ਹਰ ਸ਼ੈ ਜਿਹੜੀ ਹੈ ਨਾ, ਪੱਤੇ ਛੱਤੇ ਸਾਰੇ ਘਿਰ ਜਾਣੇ ਨੇ। ਹੁਣ ਕ੍ਰਿਸਮਸ ਦੀਆਂ ਤਿਆਰੀਆਂ ਸ਼ੁਰੂ ਨੇ ਸ਼ਹਿਰਾਂ ਦੇ ਵਿੱਚ। ਹੁਣ ਲਾਈਟਾਂ ਤੇ ਕ੍ਰਿਸਮਸ ਟਰੀਜ਼ ਵਗੈਰਾ ਲੱਗਣੇ ਸ਼ੁਰੂ ਹੋ ਗਏ ਨੇ। ਸਟੋਰਸ ਦੇ ਉੱਤੇ ਕ੍ਰਿਸਮਸ ਦੀ ਆਫਰਸ ਲੱਗਣੀਆਂ ਸ਼ੁਰੂ ਹੋ ਗਈਆਂ। ਅਗਰਚੇ ਇੱਥੇ ਵੀ ਮਹਿੰਗਾਈ ਬੜੀ ਹੋ ਗਈ ਹੈ, ਪਰ ਜਦੋਂ ਵੀ ਕੋਈ ਤਿਉਹਾਰ ਹੁੰਦਾ, ਕਿਸੇ ਦਾ ਵੀ ਹੋਵੇ, ਮੁਸਲਮਾਨਾਂ ਦਾ, ਹਿੰਦੂਆਂ ਦਾ, ਕ੍ਰਿਸਚਨਸ ਦਾ, ਯਹੂਦੀਆਂ ਦਾ, ਸਾਰਿਆਂ ਵਾਸਤੇ ਉਹ ਜਿਹਦਾ ਵੀ ਤਿਉਹਾਰ ਹੈ, ਜਿੰਨੇ ਵੱਡੇ ਸਟੋਰ ਨੇ ਜੀ ਉਹ ਸਪੈਸ਼ਲ ਆਫਰਸ ਲਾਉਂਦੇ ਨੇ। ਕੁਝ ਚੀਜ਼ਾਂ ਸਰਟਨ ਖਾਣ ਪੀਣ ਦੀਆਂ, ਟੌਫੀਜ਼, ਬਿਸਕਿਟਸ, ਡੈਕੋਰੇਸ਼ਨਸ, ਉਹਨਾਂ ਦੇ ਉੱਤੇ ਉਹ ਕੀਮਤਾਂ ਸਸਤੀਆਂ ਕਰਕੇ ਲਾ ਦਿੱਤੀਆਂ ਜਾਂਦੀਆਂ ਨੇ ਤਾਂ ਜੋ ਸਾਰੇ ਲੋਕ ਖੁਸ਼ੀਆਂ ਮਨਾ ਸਕਣ। ਮਤਲਬ ਪਾਕਿਸਤਾਨੀ ਸਟਾਈਲ ਨਹੀਂ ਹੁੰਦਾ ਉੱਥੇ, ਤਾਂ ਆਪਣਾ ਹੁੰਦਾ ਨਾ ਜੀ। ਰਮਜ਼ਾਨ ਆ ਗਿਆ ਤੇ ਨਾ ਹੁਣ ਬੰਦਿਆਂ ਦੇ ਜਗੇ ਲਾ ਲਓ। ਈਦ ਆ ਗਈ ਤੇ ਦਾੜੀ ਵੀ ਵਧਾ ਲਓ ਤੇ ਪ੍ਰੋਫਿਟ ਵੀ ਵਧਾ ਲਓ। ਨਮਾਜ਼ਾਂ ਵੀ ਛਿੱਕੀ ਆਓ ਤੇ ਲਹੂ ਵੀ ਪੀਤੀ ਆਓ। ਔਰ ਇੱਥੇ ਜਦੋਂ ਇਹ ਤਿਉਹਾਰ ਆਉਂਦੇ ਨੇ ਨਾ ਜੀ, ਤੇ ਸਾਰੇ ਬਿਜ਼ਨਸਿਸ ਜਿਹੜੇ ਨੇ ਉਹ ਸਾਰੇ ਉਹ ਦੱਸਦੇ ਨੇ ਜੀ ਸਾਡੀ ਬੜੀ ਅੱਛੀ ਸੇਲ ਹੋਈ। ਉਹ ਜਦੋਂ ਕੀਮਤਾਂ ਕਮ ਕਰਦੇ ਨੇ ਤਾਂ ਉਹਨਾਂ ਦੀ ਸੇਲ ਵੱਧ ਜਾਂਦੀ ਹੈ। ਤੇ ਉਸ ਕੀਮਤ ਕਮ ਕਰਕੇ ਵੀ ਉਹਨਾਂ ਨੂੰ ਹੁੰਦਾ ਤੇ ਵਿੱਚ ਪ੍ਰੋਫਿਟ ਹੀ ਹੈ ਨਾ ਜੀ। ਤੇ ਉਹ ਜ਼ਿਆਦਾ ਲੋਕ ਖਰੀਦਦਾਰੀ ਕਰਦੇ ਨੇ। ਸਿੱਧਾ ਜਿਹਾ ਅਸੂਲ ਹੈ ਨਾ ਜੀ ਕਿ ਜਿਹੜੀ ਚੀਜ਼ ਅੱਗੇ ਤੁਸੀਂ ਇੱਕ ਸ਼ੈ ਦੇ ਉੱਤੇ ਅਗਰ ਤੁਸੀਂ 10 ਰੁਪਏ ਕਮਾਉਂਦੇ ਹੋ ਤੇ ਉਹ ਤੁਸੀਂ ਅਗਰ ਉਹਦੇ 'ਤੇ 5 ਰੁਪਏ ਕਮਾ ਲਓ ਤੇ ਛਈਆਂ ਤੁਹਾਡੀਆਂ 4 ਵਿਕ ਜਾਣ ਤੇ ਉਹ ਤੁਹਾਡਾ ਪ੍ਰੋਫਿਟ ਤੇ ਅੱਗੇ ਤੋਂ ਵੱਧ ਜਾਣਾ ਹੈ ਨਾ। ਲੇਕਿਨ ਇਹ ਸਾਰੀਆਂ ਮਤਲਬ ਗੱਲਾਂ ਨੇ ਖਲਕੇ ਖੁਦਾ ਦੇ ਨਾਲ ਪਿਆਰ ਦੀਆਂ, ਤਵੱਕਲ ਅਲ ਅੱਲਾ ਦੀਆਂ। ਇੱਥੇ ਵੀ ਖੈਰ ਨਾਲ ਜਿਹੜੀਆਂ ਆਫਰਸ ਲੱਗਦੀਆਂ ਨਾ ਜੀ, ਉਹ ਆਪਣੇ ਦੇਸੀ ਲੋਕ ਨਹੀਂ ਲਾਉਂਦੇ। ਦੇਸੀ ਜਿਹੜੇ ਸਾਡੇ ਸਟੋਰ ਨਾ, ਉਹਨਾਂ ਉੱਤੇ ਕੋਈ ਆਫਰ ਨਹੀਂ ਲੱਗਦੀ। ਇਹ ਸਾਰਾ ਕੁਝ ਜਿਹੜਾ ਨਾ, ਇਹ ਨਾਨ ਮੁਸਲਿਮ ਜਿਹੜੇ ਨੇ ਉਹਨਾਂ ਦੀਆਂ ਦੁਕਾਨਾਂ 'ਤੇ ਆਫਰਾਂ ਲੱਗੀਆਂ ਹੁੰਦੀਆਂ। ਮਤਲਬ ਈਦ ਆਏ ਤੇ ਉਹ ਨਾਨ ਮੁਸਲਿਮ ਦੀਆਂ ਜਿਹੜੀਆਂ ਦੁਕਾਨਾਂ ਨੇ ਉਹਨਾਂ ਦੇ ਉੱਤੇ ਮੁਸਲਮਾਨਾਂ ਵਾਸਤੇ ਆਫਰ ਲੱਗੀ ਹੁੰਦੀ ਹੈ, ਅਲੱਗਾ ਕਾਰਨਰ ਬਣਾ ਦਿੱਤਾ ਜਾਂਦਾ। ਦੀਵਾਲੀ ਆਈ ਹੈ ਤੇ ਉਹਨਾਂ ਹਿੰਦੂਆਂ ਵਾਸਤੇ ਅਲੱਗਾ ਕਾਰਨਰ ਬਣਾ ਦਿੱਤਾ। ਉਹ ਉੱਥੇ ਕੋਈ ਵੀ ਬੰਦਾ ਉਹ ਆਫਰ ਲਾ ਦਿੰਦੇ ਨੇ, ਬਾਕੀ ਉਹ ਖਰੀਦ ਸਾਰੇ ਹੀ ਸਕਦੇ ਨੇ। ਜੇ ਕੋਈ ਯਹੂਦੀਆਂ ਦਾ ਆਇਆ ਤੇ ਉਹਨਾਂ ਵਾਸਤੇ ਆਫਰ ਲਾ ਦਿੱਤੀ ਹੈ। ਆ ਗੱਡੀਆਂ ਦਾ ਧੂੰਆਂ ਛੂਆਂ ਹੀ ਹੁੰਦਾ, ਉਹ ਵੀ ਹੁਣ ਕੋਸ਼ਿਸ਼ ਪੇ ਕਰਦੇ ਨੇ, ਉਹ ਵੀ ਧੂੰਆਂ ਨਜ਼ਰ ਨਹੀਂ ਆਉਂਦਾ ਤੇ ਨਾ ਹੀ ਉਹਦੀ ਸਮੈਲ ਆਉਂਦੀ ਹੈ, ਲੇਕਿਨ ਹੁੰਦਾ ਤਾਂ ਹੈ ਨਾ ਜੀ। 2035 ਮੇਰਾ ਖਿਆਲ ਹੈ 2035 ਟਾਰਗੇਟ ਇਹਨਾਂ ਰੱਖੇ ਹੈ ਕਿ 2035 ਤੱਕ ਇਸ ਸ਼ਹਿਰ ਦੇ ਵਿੱਚ ਜਿਹੜਾ ਨਾ ਜੀ ਜ਼ੀਰੋ ਕਾਰਬਨ ਕਰ ਛੱਡਣਾ ਹੈ ਨਾ। ਸਭ ਗੱਡੀਆਂ ਜਿਹੜੀਆਂ ਨਾ ਉਹ ਜਾਂ ਇਲੈਕਟ੍ਰਿਕ ਹੋ ਜਾਣਗੀਆਂ ਤੇ ਜਾਂ ਉਹਨਾਂ ਦੇ ਵਿੱਚ ਕੋਈ ਐਸਾ ਸਿਸਟਮ ਇਹਨਾਂ ਬਣਾਉਣਾ ਕਿ ਕਾਰਬਨ ਨਾ ਪੈਦਾ ਹੋਏ ਤੇ ਨਾ ਹੀ ਕੋਈ ਹੋਰ ਫੈਕਟਰੀਆਂ 'ਚੋਂ ਇੱਧਰੋਂ ਉੱਧਰੋਂ ਐਸਾ ਟਰੀਟਮੈਂਟ ਦਾ
इंतज़ाम किया जाना कि फ़ज़ा बिल्कुल साफ़ कर दी जाए और एनर्जी जिहड़ी है उन्होंने तेल शेल तो ना पैदा किया जाए बल्कि कुछ सोलर और एटॉमिक एनर्जी और कोई विंड मिल्स ला के उतों एनर्जी पैदा की जाए। जिउंदे रहे तो मुड़ असी भी उस साफ हवा दे विच साह लै लिसां, जे लगे गए तो मुड़ अगों जेह्ड़े भी जिउंदे रहे वो तो मौज कर सकदा जी। हुण ज़्यादातर जित्थे जड़ियां बस्सां ने बड़ियां बड़ियां वो भी जड़ियां ने वो कार्बन नहीं पैदा करदियां, वो भी वो हाइब्रिड गड्डियां न या वो इलैक्ट्रिक बना दित्तियां गईयां न। जी काउंसल दे जेह्ड़े ट्रक न बड्डे बड्डे जेह्ड़े बिन कलैक्शन करदे न वो बड़े दोस किस्म दे बड़े सॉलिड ट्रक होंदे न, वो भी काफ़ी ज़्यादा जेह्ड़े न वो इन्हां ने वो इलैक्ट्रिक ते कर दित्ते न। हुण जेह्ड़े पैह्ले ज़ाहिर ओह् वड्डी मशीनां बड्डे इंजन ओह् ज़्यादा कार्बन पैदा करदे ते ओह् भी साफ हो गया कम्म। तरक्की इस शै दा नां है जी कि तुहाड़ा अज्ज जेह्ड़ा तुहाड़े गुजरे कल तो बेहतर होए ते ओह् इत्थे नज़र आंदा। जिंदगी दा मयार जेह्ड़ा उन्हें बेहतर बनाने दी जदोजहद कोशिश कर रहे हैं ते बेहतर कर भी रहे हैं, नज़र भी आती है। बारह साल पहले जड़ा शहर है ये इंज साद मुरादा जा बिल्कुल ना इंज बड़ा प्लेन जा, तो हुण ये 2 साल दे विच एकदम एक बड़ा मॉडर्न सिटी जड़ा वो नज़र आउण लग पिया। बड़ियां बड़ियां बिल्डिंगां ते मल्टी स्टोरी और ढेर सारियां बिल्डिंगां बन गई बेतहाशा ही। ये बड़ा अच्छा मतलब भी इन्हां नाल जड़ा वो पॉलिसी बना दी है कि जी ज़ीरो कार्बन जड़ी है वो असी करना है इस शहर नूं, वरना तो जिस हिसाब नाल इत्थे दफ्तर ते अकोमोडेशनस बन रही ने इत्थे जितनी गड्डी चलनी है जे वो सारी जड़ी वो पुराने सिस्टम ती चले तो बंदे ते बीमार ही रहन। फिर बिल्डिंग बनती है ना जी, पूरी बिल्डिंग नूं इंज रैप कर छड़दे न, उहदे आस पास 8-10 फुट दे उत्ते फेंसिंग कर देंदे न पक्की, और उत्तों भी बिल्डिंग दे उत्तों कोई एक जर्रा जिहा ना उड़ के नहीं कि भी कोई मटीरियल दा उड़ के कोई रोड़ा कोई किसी शैन को टच कर जे, बड़े उहदे इंतजामात कीते जांदे न। पूरा उन्होंने बस्तो बंद उहदा करना है, ना किसी दा राह बंद होवे, ना कोई किसी नूं कोई सट लगण दा अंदेशा होए, ना किसी दी अख च कोई मिट्टी पवे। वो बड़े बड़े वो क्रेन लग जांदे न ते वो कोई पहली ऐसी कोई जगह बनाते जिथे सारा मटीरियल आ जाता है, उत्थों ही वो क्रेना के जरिए अंदरों अंदर ही बिल्डिंग एडी एडी वड्डी बन जाती है, कोई समझ नहीं आती। और जूं जूं बनती जाती है उन्होंने नाल नाल उत्ते जड़ा ना वो रैप भी कीती होंदे न, कोई उछाड़ जा चढ़ जाते हैं उहदे उत्ते, ते फिर वो जदों उहदे उत्तों वो पैकिंग शैकिंग लांदे ते पिछों एक नवीं नकोर बिल्डिंग निकल आती है। लो जनाब इजाज़त दिओ, मिलने फिर अगले व्लॉग दे नाल। रब रखा अपने आले दुआले अपना ते प्यारियां दा सब दा ख्याल रखो।